अस्सलाम वालेकुम वरहमतुल्लाहि वबरकातुहू सजनों बेलियो मित्रों की हाल चाल ने। मैं तुहाडा दोस्त मोहम्मद रिखीज़र, तुसीं वेखदे पिओ अपना चैनल पंजाबी वसेब ते पंजाबी वसेब ते व्लॉगिंग लैके तुहाडी खिदमत च हाज़र होईदा है। अज सुबह जनाब मैं निकलिया सैर वास्ते, क्योंकि सुबह की सैर जिहड़ी है ये इंसान के वास्ते बेहद ज़रूरी है। और मेरे वड्डे भाई आशिक हुसैन ये जनाब आदि फसल नूं पानी ला रहे हैं, तो मेरी इन्हां नाल गलबात होई है कि तुसीं सुबह ही फिर फसल नूं पानी लाउण वास्ते आ गए हो। तो ये इन्हां दा जवाब आ कि जिहड़ी खेती हुंदी है वो साइयां सेती हुंदी है। ਜਦੋਂ ਤੱਕ ਤੁਸੀਂ ਕਿਸੇ ਸ਼ੈ ਦਾ ਖਿਆਲ ਰੱਖਦੇ ਰਹੋਗੇ ਉਹਦੇ ਵਿੱਚ ਤੁਹਾਨੂੰ ਫਾਇਦਾ ਹੁੰਦਾ ਰਹੇਗਾ, ਔਰ ਜਦੋਂ ਤੁਸੀਂ ਖਿਆਲ ਕਰਨਾ ਛੱਡ ਜਾਓਗੇ ਤੇ ਜਨਾਬ ਉਹ ਫਾਇਦਾ ਜਿਹੜਾ ਹੈ ਉਹ ਵੀ ਛੱਡ ਜਾਏਗਾ। ਮੇਰੇ ਨਾਲ ਜਨਾਬ ਜ਼ਿਮੀਦਾਰ ਮੇਰੇ ਵੱਡੇ ਵੀਰ ਭਾਈ ਆਸ਼ਿਕ ਹੁਸੈਨ ਨੇ, ਔਰ ਇਹਨਾਂ ਨਾਲ ਤੁਹਾਡੀ ਆਪਾਂ ਗੱਲਬਾਤ ਵੀ ਕਰਦੇ ਹਾਂ। ਤੇ ਇਹਨਾਂ ਨਾਲ ਗੱਲਬਾਤ ਇਹ ਆਪਾਂ ਕਰਨੀ ਹੈ ਕਿ ਇਹ ਕਦੋਂ ਤੋਂ ਜ਼ਿਮੀਦਾਰਾ ਕਰ ਰਹੇ ਨੇ ਔਰ ਕਿਤਨੀ ਬਰਕਤ ਹੈ ਇਸ ਕੰਮ ਦੇ ਵਿੱਚ। ਜਿਹੜੇ ਸਾਡੇ ਨੌਜਵਾਨ ਨਸਲ ਹੈ ਜਿਹੜੇ ਜਿਮ ਜਾਂਦੇ ਨੇ, ਜਾ ਕੇ ਵਰਜ਼ਿਸ਼ਾਂ ਕਰਦੇ, ਉਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਇਹੋ ਜਿਹੇ ਬਜ਼ੁਰਗਾਂ ਨਾਲ ਲੱਗ ਕੇ ਮਿਹਨਤ ਕਰਨ। ਇੱਕ ਤਰ੍ਹਾਂ ਦੀ ਵਰਜ਼ਿਸ਼ ਵੀ ਹੋਵੇ, ਦੂਸਰਾ ਜਨਾਬ ਉਹਨਾਂ ਨੂੰ ਪਤਾ ਚੱਲੇ ਕਿ ਸਕਾਫਤ ਕੀ ਹੈ ਔਰ ਸਾਨੂੰ ਜ਼ਿਮੀਦਾਰਾ ਕਿਸ ਤਰੀਕੇ। ਇੱਕ ਮੈਂ ਗੱਲ ਵੀ ਵਿੱਚ ਸ਼ਾਮਿਲ ਕਰਾਂਗਾ ਇਹਦੇ ਆ ਕੇ। ਪਹਿਲੇ ਅਸੀਂ ਜਨਾਬ ਜਿਹੜੇ ਸਾਡੇ ਭਾਈ ਨੇ ਮੁਹੰਮਦ ਆਸ਼ਿਕ ਸਾਹਿਬ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਤੋਂ ਇਹ ਜ਼ਿਮੀਦਾਰੇ ਦਾ ਸਿਲਸਿਲਾ ਹੈ, ਇਹਨਾਂ ਦਾ ਖਾਨਦਾਨੀ ਸਿਲਸਿਲਾ ਹੈ ਸਾਡਾ। ਇਹ ਤੁਹਾਨੂੰ ਸੁਣਾਉਣ ਵਾਸਤੇ ਮੈਨੂੰ ਫਿਲਹਾਲ ਪਤਾ ਹੈ, ਅਸੀਂ ਆਪਸ ਵਿੱਚ ਭਾਈ ਹਾਂ, ਮੈਨੂੰ ਪਤਾ ਹੈ ਔਰ ਤੁਹਾਨੂੰ ਨਹੀਂ ਪਤਾ ਕਿ ਜਿਹੜੀ ਜ਼ਮੀਨ ਹੁੰਦੀ ਹੈ ਕਈ ਲੋਕਾਂ ਨੂੰ ਵਿੱਚ ਨਹੀਂ ਪਤਾ। ਹਰ ਬੰਦੇ ਦਾ ਮੈਂ ਨਹੀਂ ਗੱਲ ਕਰ ਰਿਹਾ ਕਿ ਹਰ ਬੰਦੇ ਨੂੰ ਨਹੀਂ ਪਤਾ, ਵਿੱਚ ਕੁਝ ਲੋਕ ਐਸੇ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਏਗਾ ਕਿ ਜਿਹੜੇ ਏਕੜ ਜ਼ਮੀਨ ਹੁੰਦੀ ਹੈ, 1 ਕਿੱਲਾ ਜ਼ਮੀਨ ਦਾ ਹੁੰਦਾ ਹੈ, ਉਹਦੇ ਵਿੱਚ ਕਨਾਲਾਂ ਕਿਤਨੀਆਂ ਹੁੰਦੀਆਂ ਨੇ ਔਰ ਉਹਦੇ ਵਾਸਤੇ ਜਿਹੜਾ ਰੇਜ ਦਾ ਪਾਣੀ ਸਾਨੂੰ ਹੁਕੂਮਤ ਨੇ ਦਿੱਤਾ ਹੈ ਉਹ ਪਾਣੀ ਕਿतना ਹੁੰਦਾ ਜਨਾਬ। ਉਹਨਾਂ ਨਾਲ ਗੱਲਬਾਤ ਕਰਨੇ। अस्सलाम वालेकुम जी। वालेकुम सलाम। की हाल चाल है आशिक हुसैन? ठीक है अल्हम्दुलिल्लाह जी, हर तरह। ਅੱਜ ਮੈਂ ਸੁਬਹ ਆਇਆ ਤੇ ਮਾਸ਼ਾਅੱਲਾ ਤੁਸੀਂ ਆ ਦੀ ਫਸਲ ਚ ਆਏ ਤੇ ਬੜਾ ਚੰਗਾ ਲੱਗਾ ਜਨਾਬ। ਆਖਦੇ ਨੇ ਖੇਤੀ ਸਾਈਆਂ ਸੇਤੀ, खेती साइयां ਸਾਈਆਂ ਸੇਤੀ ਤੇ ਜਨਾਬ। ਤੇ ਅੱਛਾ ਪਾਣੀ ਲਾ ਕੇ ਜਾ ਰਹੇ ਹੋ? हाँ जी, पानी ला। ਤੇ ਇਹ 1 ਕਿੱਲੇ ਨੂੰ ਕਿੰਨਾ ਪਾਣੀ ਹੁੰਦਾ ਹੈ? ਇਹ ਜੀ ਕਿੱਲੇ ਨੂੰ ਪਾਣੀ ਗਵਰਨਮੈਂਟ ਦੀ ਤਰਫੋਂ ਜਿਹੜੇ ਮੋਗੇ 19 ਮੁਰੱਬਿਆਂ ਤੇ ਨੇ ਉਹਨਾਂ ਨੂੰ 18 ਮਿੰਟ ਕਿੱਲੇ ਨੂੰ ਪਾਣੀ। 18 ਮਿੰਟ ਥੋੜਾ ਨਹੀਂ ਹੈ ਵੈਸੇ? ਨਹੀਂ, ਉਹ ਮੋਗੇ ਵੱਡੇ ਹੁੰਦੇ ਨੇ। ਅੱਛਾ, ਉਹ ਮੋਗੇ ਵੱਡੇ ਹੁੰਦੇ। ਇਹ ਮੇਰਾ ਮੋਗਾ ਹੈ ਜੀ 22 ਮੁਰੱਬਿਆਂ ਤੇ। 22 ਮੁਰਬਿਆਂ ਮਤਲਬ 8 ਮੁਰੱਬਿਆਂ ਤੇ। ਅੱਛਾ। ਤੇ ਸਾਨੂੰ ਪਾਣੀ 45 ਮਿੰਟ ਫੀ ਏਕੜ ਦਾ ਪਾਣੀ ਸਾਨੂੰ ਗਵਰਨਮੈਂਟ ਦਿੱਤਾ। ਤੇ ਇਹ ਕਿੱਲੇ ਦੇ ਵਿੱਚ ਕਨਾਲਾਂ ਕਿਤਨੀਆਂ ਹੁੰਦੀਆਂ? ਕਿੱਲੇ ਦੇ ਵਿੱਚ ਜੀ 8 ਕਨਾਲਾਂ ਹੁੰਦੀਆਂ। 8 ਕਨਾਲਾਂ ਜੀ। ਤੁਸੀਂ ਆਸ਼ਿਕ ਭਾਈ ਦੀ ਜ਼ਬਾਨੀ ਗੱਲਬਾਤ ਸੁਣ ਰਹੇ ਹੋ। ਇਹ ਜਿਹੜੇ ਸਾਡੇ ਵੱਡੇ ਲੋਕ ਨੇ ਇਹਨਾਂ ਦੇ ਕੋਲ ਬੈਠਾ ਕਰੋ, ਕਦੀ ਟਾਈਮ ਦਿੱਤਾ ਕਰੋ, ਮੋਬਾਈਲ ਨੂੰ ਛੱਡ ਕੇ ਬਜ਼ੁਰਗਾਂ ਨੂੰ ਟਾਈਮ ਦਿੱਤਾ ਕਰੋ। ਔਰ ਜਿਹੜੀ ਬਜ਼ੁਰਗਾਂ ਦੇ ਸੀਨਾ ਬਸੀਨਾ ਗੱਲਾਂ ਨੇ ਉਹ ਤੁਹਾਨੂੰ ਮੋਬਾਈਲ ਤੇ ਉਦੋਂ ਹੀ ਮਿਲ ਸਕਦੀਆਂ ਨੇ ਜਦੋਂ ਅਸੀਂ ਬਜ਼ੁਰਗਾਂ ਨੂੰ ਟਾਈਮ ਦੇਵਾਂਗੇ। ਅੱਛਾ, ਤੇ ਕਿਤਨੇ ਦਿਨਾਂ ਤੋਂ ਇਹ ਜ਼ਮੀਨ ਦੀ ਕਾਸ਼ਤਕਾਰੀ? ਇਹ ਜੀ ਸਾਡਾ ਖਾਨਦਾਨੀ ਪੇਸ਼ਾ ਹੈ। ਸਾਡੇ ਬਾਪ ਦਾਦੇ ਪੜਦਾਦੇ ਜ਼ਿਮੀਦਾਰਾ ਕਰਦੇ ਆਉਂਦੇ ਨੇ, ਨਸਲ ਬ ਨਸਲ ਇਹ ਕੰਮ ਚੱਲਦਾ ਆ ਰਿਹਾ ਜੀ। ਇਸ ਤੋਂ ਸਾਨੂੰ ਅੱਲਾਹ ਤਾਲਾ ਰੋਜ਼ੀ ਦਾ ਵਸੈਲ ਸਾਡਾ ਬਣਾਇਆ, ਸਾਨੂੰ ਰੋਜ਼ੀ ਮਿਲਦੀ ਰਹਿੰਦੀ। ਮਾਸ਼ਾਅੱਲਾ ਜੀ, ਬਿਲਕੁਲ ਜੀ। ਜਦੋਂ ਤੁਸੀਂ ਕੋਈ ਵੀ ਕੰਮ ਕਰਨ ਲੱਗ ਪਾਓਗੇ ਉਹਦੇ 'ਚ ਰੋਜ਼ੀ ਦਾ ਆਪੇ ਹੀ ਸਬਬ ਨਿਕਲ ਆਉਂਦਾ ਹੈ। ਲੇਕਿਨ ਜਿਹੜੀ ਯਕਸੋਈ ਹੈ ਇਨਸਾਨ ਦੀ ਉਹ ਹੋਣੀ ਚਾਹੀਦੀ। ਇੱਕ ਤੁਹਾਡੇ ਨਾਲ ਮੈਂ ਗੱਲ ਵੀ ਸ਼ਾਮਿਲ ਕਰਨੀ ਹੈ ਤੇ ਭਾਈ ਆਸ਼ਿਕ ਕੋਲ ਵੀ ਟਾਈਮ ਘੱਟ ਹੋਣਾ ਹੈ, ਬਹਰਹਾਲ ਮੈਂ ਗੱਲ ਜ਼ਰੂਰ ਸ਼ਾਮਿਲ ਕਰਨਾ। ਇੱਕ ਬੰਦਾ ਲਾਹੌਰ ਤੋਂ ਜਨਾਬ ਆਇਆ, ਉਹਨੇ ਪਾਟੇ ਹੋਏ ਕੱਪੜੇ ਪਾਏ ਹੋਏ ਸੀ। ਉਹ ਆ ਕੇ ਜਨਾਬ ਇੱਕ ਜ਼ਿਮੀਂਦਾਰ ਨੂੰ ਆਖਣ ਲੱਗਾ ਕਿ ਮੈਂ ਕਣਕ ਵੱਢਣੀ ਹੈ ਲਾਈਆਂ ਤੇ, ਯਾਨੀ ਕਿ ਮਜ਼ਦੂਰੀ ਤੇ ਕਣਕ ਵੱਢਣੀ ਹੈ ਤੇ ਰਹਿਣਾ ਵੀ ਤੇਰੇ ਕੋਲ ਹੈ ਔਰ ਰੋਟੀ ਵੀ ਤੇਰੇ ਕੋਲ ਲੈਣੀ ਹੈ। ਉਹਨੇ ਆਖਿਆ ਜਨਾਬ ਠੀਕ ਹੈ, ਕਿਉਂਕਿ ਜ਼ਿਮੀਂਦਾਰ ਜਿਹੜੇ ਲੋਕ ਹੁੰਦੇ ਨੇ ਡੇਰੇਦਾਰ ਵੀ ਜ਼ਰੂਰ ਹੁੰਦੇ ਨੇ। ਕੰਗ ਦੁੱਧ ਲੱਸੀ ਇਹ ਤਾਂ ਵੈਸੇ ਆਮ ਹੀ ਮਿਲ ਜਾਂਦਾ ਜ਼ਿਮੀਂਦਾਰ ਦੇ ਘਰ ਵਿੱਚੋਂ, ਬਾਕੀ ਕਣਕ ਦਾਣਾ ਰੋਟੀ ਪਾਣੀ ਇਹ ਵੀ ਜਨਾਬ ਖੁੱਲ੍ਹੇ ਦਿਲ ਨਾਲ ਮਿਲ ਜਾਂਦਾ। ਉਹ ਜਨਾਬ ਰੁਕ ਗਿਆ, ਉਹਨੇ ਕਣਕ ਵੱਢੀ, ਲਾਈਆਂ ਕੀਤੀਆਂ। ਜਦੋਂ ਲਾਈਆਂ ਤੋਂ ਫਰੀ ਹੋਇਆ ਤੇ ਉਹਦੇ ਦਾਣੇ ਬਣੇ 13 ਮਣ। ਜਦੋਂ 13 ਮਣ ਦਾਣੇ ਬਣੇ ਤੇ 13 ਮਣਾਂ ਤੋਂ ਬਾਅਦ ਉਹਨੇ ਉਸ ਜ਼ਿਮੀਂਦਾਰ ਨਾਲ ਗੱਲ ਕੀਤੀ, ਯਾਰ ਮੇਰੇ ਦਾਣੇ ਤੇਰੇ ਕੋਲ ਪਏ ਨੇ ਅਮਾਨਤ ਦੇ ਤੌਰ, ਅਗਰ ਮੈਂ ਫਲਾਂ ਤਰੀਕ ਤੱਕ ਵਾਪਸ ਆ ਗਿਆ ਤੇ ਆਪਣੇ ਦਾਣੇ ਲੈ ਲਾਂਗਾ, ਅਗਰ ਨਾ ਆ ਸਕਿਆ ਤੇ ਜਨਾਬ ਤੁਸੀਂ ਗਰੀਬਾਂ 'ਚ ਤਕਸੀਮ ਕਰ ਦਿਓ ਜੀ। ਉਹ ਜਨਾਬ ਚਲਾ ਗਿਆ, ਉਹ ਉਸ ਤਰੀਕ ਨੂੰ ਵਾਪਸ ਨਾ ਆਇਆ। ਉਸ ਜ਼ਿਮੀਂਦਾਰ ਨੇ ਆਪਣੇ ਜਿਹੜੇ ਦਾਣੇ ਆਣ ਉਹ ਗਰੀਬਾਂ ਵਿੱਚ ਤਕਸੀਮ ਕਰ ਦਿੱਤੇ। ਕੁਛ ਅਰਸੇ ਤੋਂ ਬਾਅਦ ਉਸ ਜ਼ਿਮੀਂਦਾਰ ਨੂੰ ਟਿਊਬਵੈੱਲ ਲਾਉਣ ਵਾਸਤੇ ਲਾਹੌਰ ਜਾਣਾ ਪਿਆ। ਜਦੋਂ ਲਾਹੌਰ ਦੀ ਉਹ ਸ਼ਾਹ ਆਲਮ ਮਾਰਕੀਟ ਪਹੁੰਚਿਆ ਤੇ ਉਹਨੇ ਜਨਾਬ ਕੀ ਵੇਖਿਆ ਕਿ ਉਹੀ ਬੰਦਾ ਇੱਕ ਬੜੀ ਵੱਡੀ ਦੁਕਾਨ ਤੇ ਬੈਠਾ ਹੈ ਜਨਾਬ। ਬੜੀ ਵੱਡੀ ਦੁਕਾਨ ਜਿੱਥੇ ਉਹ ਬੰਦਾ ਬੈਠਾ ਹੈ, ਉਹਨੇ ਉਹਨੂੰ ਪਹਿਚਾਣ ਲਿਆ। ਉਹਨੇ ਆਖਿਆ ਯਾਰ ਤੂੰ ਤਾਂ ਉਹੀ ਬੰਦਾ ਜਿਹੜਾ ਮੇਰੇ ਕੋਲ ਕਣਕ ਵੱਢ ਰਿਹਾ ਸੀ, ਅੱਜ ਦੁਕਾਨ ਤੇ ਬੈਠਾ ਹੈ। ਉਹਨੇ ਆਖਿਆ ਅਸਲ ਵਿੱਚ ਇਹ ਪੂਰੀ ਮਾਰਕੀਟ ਹੀ ਮੇਰੀ ਹੈ, ਮਾਸ਼ਾਅੱਲਾ ਇਸ ਮੈਂ ਮਾਰਕੀਟ ਦਾ ਮਾਲਿਕ ਹਾਂ ਔਰ ਮੈਂ ਖੁਦ ਨੂੰ ਚੈੱਕ ਕਰਨ ਵਾਸਤੇ ਗਿਆ ਸੀ ਕਿ ਅੱਲਾ ਅਗਰ ਮੇਰੇ ਕੋਲ ਇਹ ਮਾਰਕੀਟ ਲੈ ਲਵੇ ਤੇ ਮੈਂ ਆਪਣੇ ਹੱਥਾਂ ਨਾਲ ਮਿਹਨਤ ਕਰ ਵੀ ਸਕਦਾ ਕਿ ਨਹੀਂ। ਮੈਂ ਆਪਣੇ ਆਪ ਨੂੰ ਸਿਰਫ ਚੈੱਕ ਕਰਨ ਵਾਸਤੇ ਗਿਆ ਸੀ। ਤੇ ਜਨਾਬ ਆਪਣੇ ਆਪ ਨੂੰ ਚੈੱਕ ਕੀਤਾ ਕਰੋ ਕਿ
ਅਗਰ ਤੁਹਾਨੂੰ ਇੱਕ ਮਕਾਮ ਤੋਂ ਅੱਲਾ ਹਟਾ ਦਿੰਦਾ ਹੈ ਤੇ ਦੂਸਰੇ ਮਕਾਮ ਤੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ ਕਿ ਨਹੀਂ। ਇਹ ਜਿਹੜੇ ਜ਼ਿਮੀਂਦਾਰ ਹੁੰਦੇ ਨੇ ਸੱਪਾਂ ਦੀ ਸਿਰੀਆਂ ਉੱਤੇ ਪੈਰ ਰੱਖ ਕੇ ਜਨਾਬ ਸਾਡੇ ਵਾਸਤੇ ਇਹ ਆਸਾਨੀਆਂ ਪੈਦਾ ਕਰਦੇ ਨੇ। ਗੰਦਮ ਪੈਦਾ ਕਰਨੀ, ਇਹ ਹੁਣ ਕਣਕ ਕਮਾਦ ਦੀ ਫਸਲ ਲੱਗੀ ਹੋਈ ਹੈ, ਇਹ ਕਮਾਦ ਤੋਂ ਹੀ ਚੀਨੀ ਬਣਦੀ ਹੈ, ਕਮਾਦ ਤੋਂ ਹੀ ਗੁੜ ਬਣਦਾ, ਜਿਹੜਾ ਰੋਜ਼ਮਰਰਾ ਜ਼ਰੂਰੀਆਤ ਵਿੱਚ ਜਨਾਬ ਜਿਹੜਾ ਸਾਡੀ ਰੋਜ਼ਮਰਰਾ ਦੀ ਜ਼ਰੂਰੀਆਤ ਹੈ ਔਰ ਉਹ ਇਹਨਾਂ ਜ਼ਿਮੀਂਦਾਰਾਂ ਦੇ ਬਲਬੋਤੇ ਤੇ ਨੇ। ਤੁਸੀਂ ਕੋਈ ਪੰਜਾਬੀ ਵਸੇਬ ਤੇ ਪੈਗਾਮ ਆਪਣਾ ਦੇਣਾ ਚਾਹੋਗੇ, ਆਖਰੀ ਕੋਈ ਅੱਛੀ ਗੱਲ ਲੋਕਾਂ ਨੂੰ ਮੈਸੇਜ ਦੇ ਤੌਰ ਤੇ? ਇਹ ਜੀ ਮਿਹਨਤ ਹੱਕ ਲਾਲ ਦੀ ਰੋਜ਼ੀ ਜੀ ਐਨ इबादत। जी बड़ी सोहनी गल करते फिर हज़रत अल्लामा इकबाल और हज़रत कायद आज़म ने भी फरमाया काम काम और बस काम। जी जनाब मेहनत है, मेहनत का फल कभी भी खुदा नहीं रखता और मेहनत का फल मिठा भी होंदा जे और मेहनत करते रह करो। तो जनाब इस पैगाम के नाल अपने दोस्त मोहम्मद अली खिजर ते भाई मोहम्मद आशिक साहब नूं दिओ इजाज़त। मिलते हैं किसी नवे व्लॉग विच। लाओ यार हवाले रब दे मेले 4 दिनां दे। उस दिन ईद मुबारक हो सी जिस दिन फिर मिलांगे और दुनिया उत्ते बंदे रख ऐसा बैन खलोण कोल होवे तां हसन लोकी तुर जावें तां रोण। थोड़ा ते मेरा रब रखा। पाकिस्तान हमेशा के लिए जिंदाबाद।